ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਆਪਾਂ ਲਾਈਵ ਚੈਟ ਵੀ ਉਹਨਾਂ ਦੇ ਜਿਹੜੇ ਕਮੈਂਟ ਹੁੰਦੇ ਨੇ ਉਹਨਾਂ ਨੂੰ ਆਪਾਂ ਰੈਕਗਨਾਈਜ਼ ਕਰਦੇ ਹਾਂ। ਸੋ ਸੁਖਵਿੰਦਰ ਸਿੰਘ ਜੀ ਜਿਹੜੇ ਨੇ ਉਹ ਸਾਨੂੰ ਗੁਜਰਾਤ ਤੋਂ ਦੇਖ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਨਾਲ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵਾਲੇ ਕਹਿੰਦੇ ਨੇ ਕਿ ਤੁਸੀਂ ਇਹ ਲਾਈਕ ਵੀ ਕਰੋ ਕਿਉਂਕਿ 200 ਬੰਦਾ ਦੇਖ ਰਿਹਾ ਔਰ ਜਿਹੜੇ ਲਾਈਕ ਨੇ ਉਹ 32 ਨੇ। ਸੋ ਥੈਂਕ ਯੂ ਸੋ ਮਚ ਆਲ ਆਫ ਯੂ। ਸੋ ਆਪਾਂ ਗੱਲਬਾਤ ਕਰਾਂਗੇ ਕਿ ਸਿੱਖਾਂ ਵਿੱਚ ਗੁਰੂ ਸਾਹਿਬਾਨ ਦੇ ਹੁਕਮਾਂ ਦੇ ਉਲਟ ਜਾਤ ਪਾਤ ਦਾ ਕੋਡ ਅੱਜ ਵੀ ਮੌਜੂਦ ਹੈ। ਇਸ ਸੰਬੰਧੀ ਸਾਨੂੰ TV 84 ਦੇ ਜਿਹੜੇ ਵਿਊਅਰ ਸਰਦਾਰ ਸਿਮਰਨਜੀਤ ਸਿੰਘ ਹੋਰਾਂ ਨੇ ਲਿਖਿਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੀ ਪੰਜਾਬ ਦੀ ਧਰਤੀ ਤੋਂ ਵੀਰ ਤੇਜਿੰਦਰ ਸਿੰਘ ਹੋਰਾਂ ਨੇ ਕਿਹਾ ਅਸੀਂ ਪੰਜਾਬ ਤੋਂ ਦੇਖ ਰਹੇ ਹਾਂ। ਅਸੀਂ ਜਿਹੜਾ ਸ਼ੁਕਰਗੁਜ਼ਾਰ ਹੈ ਕਿ ਭਾਈ ਅਲਟੀਮੇਟਲੀ ਸਾਡਾ ਮੈਸੇਜ ਦੂਰ ਦੂਰ ਤੱਕ ਪਹੁੰਚ ਰਿਹਾ। ਹੁਣ ਗੱਲ, ਕਿਉਂਕਿ ਜੇ ਅਸੀਂ ਇਹ ਇਕਰਾਰ ਕੀਤਾ ਸੀ ਕਿ ਇਸ ਵਰੇ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਦੀਆਂ ਲਿਖਤਾਂ ਨੂੰ ਵੀ ਢੁਕਵੀਂ ਥਾਂ ਦੇਵਾਂਗੇ। ਹਾਲਾਂ ਜਿਹੜਾ ਟੌਪਿਕ ਵੀਰ ਸਿਮਰਨਜੀਤ ਸਿੰਘ ਹੋਰਾਂ ਨੇ ਇਸ ਵਰੇ 'ਚ ਹੈਪੀ ਨਿਊ ਈਅਰ ਦੇ ਨਾਲ ਦਿੱਤਾ ਹੈ, ਪਿਛਲੇ ਵਰੇ ਵੀ ਉਹਨਾਂ ਦੀ ਲਿਖਤ ਸੀ, ਕਾਫੀ ਸੀਰੀਅਸ ਗੰਭੀਰ ਨੇ। ਉਹ ਆ ਕੇ ਪਰਸਨਲੀ ਕਿਸੇ ਵੇਲੇ ਮਿਲਣਾ ਵੀ ਚਾਹੁੰਦੇ ਨੇ, ਮੋਸਟ ਵੈਲਕਮ। ਪਰ ਮੈਂ ਉਹਨਾਂ ਦੀ ਲਿਖਤ ਦਾ ਇੱਕ ਹਿੱਸਾ ਜਿਹੜਾ ਸੱਚਮੁੱਚ ਜਦੋਂ ਅਸੀਂ ਜ਼ਾਤ ਪਾਤ ਦੇ ਕੋਡ ਦੀ ਗੱਲ ਕਰਦੇ ਹਾਂ, ਸੋ ਕੋਡ ਜ਼ਾਹਰ ਹੈ ਕਿ ਵੀ ਇੱਕ ਜ਼ਮਾਨਾ ਸੀ ਜਦੋਂ ਇਸ ਬਾਰੇ ਸੀ ਕਿ ਵੀ ਈਵਨ ਯੂਰਪ ਦੇ ਵਿੱਚ ਵੀ ਜਿਹਨੂੰ ਕੋਡ ਹੋ ਜਾਂਦਾ ਸੀ ਉਹਨੂੰ ਬਸਤੀਆਂ ਤੋਂ ਬਾਹਰ ਜੰਗਲਾਂ 'ਚ ਹੀ ਰਹਿਣਾ ਪੈਂਦਾ ਸੀ। ਔਰ ਸਾਡੇ ਤਾਂ ਖਿੱਤੇ 'ਚ ਕਿਸ ਕਿਸਮ ਦਾ ਹਾਲ ਰਿਹਾ। ਔਰ ਇਹ ਇਵੇਂ ਹੀ ਹੁੰਦਾ ਜਿਹੜਾ ਸਪਰੈਡ ਆਊਟ ਹੁੰਦਾ ਚਲਾ ਜਾਂਦਾ, ਜਿਸ ਨੂੰ ਲੈਪਰੋਸੀ ਕਿਹਾ ਜਾਂਦਾ ਹੈ ਜਾਂ ਅੱਜ ਦੇ ਪੀਰੀਅਡ ਦੇ ਵਿੱਚ ਐਗਜ਼ੀਮਾ ਟਾਈਪ ਇਨਫੈਕਸ਼ਨ, ਕਿ ਇਹ ਸਪਰੈਡ ਹੁੰਦਾ ਹੈ। ਔਰ ਇਸੇ ਲਈ ਜੇ ਕੋਈ ਚੀਜ਼ ਕਿਸੇ ਥਾਂ 'ਤੇ ਕੰਟੇਨ ਹੋ ਜਾਏ ਤਾਂ ਉਹ ਅਸੀਂ ਸਮਝਦੇ ਹਾਂ ਵੀ ਕਿਊਰੇਬਲ ਹੈ, ਜਿਹੜੀ ਸਪਰੈਡ ਹੁੰਦੀ ਚਲੀ ਜਾਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਉਸ ਧਰਤੀ 'ਤੇ ਜਦੋਂ ਤੋੜਿਆ ਇਸ ਬ੍ਰਾਹਮਣਵਾਦ ਦਾ, ਜ਼ਾਤ ਪਾਤ ਦਾ, ਇਹ ਸਾਰਾ ਜਿਹੜਾ ਟਕਾਵਾਂਜਰਾਂ ਨੇ ਬਣਾਇਆ ਹੋਇਆ ਸੀ, ਨਫ਼ਰਤ ਖੜੀ ਕੀਤੀ ਹੋਈ ਸੀ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਔਰ ਗੁਰੂ ਕਲਗੀਧਰ ਪਾਤਸ਼ਾਹ ਤੱਕ ਪਹੁੰਚਦੇ ਹਾਂ ਜਦੋਂ ਗੁਰੂ ਸਾਹਿਬ ਨੇ ਆਪਣੇ ਗਲ ਨਾਲ ਲਾ ਕੇ 5 ਪਿਆਰੇ ਜਿਨ੍ਹਾਂ ਨੇ ਤਲਵਾਰ ਦੀ ਧਾਰ ਦੇ ਉੱਤੇ ਆਪਣਾ ਆਪ ਲਿਆ ਕੇ ਕੁਰਬਾਨ ਕੀਤਾ, ਆਪਣਾ ਆਪ ਪੇਸ਼ ਕੀਤਾ, ਤੇ ਗੁਰੂ ਸਾਹਿਬ ਦਾ ਫਰਮਾਨ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਮੇਰੇ ਖਾਲਸਾ ਹੋ। ਸੋ ਇਹ ਜ਼ਾਹਰ ਹੈ ਕਿ ਇਹ ਔਰ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਦੀ ਦਾਤ ਔਰ ਇਹ ਬਰਾਬਰੀ, ਇਹ ਭਰਾਤਰੀ ਭਾਵ, ਭਾਈ ਲਫ਼ਜ਼, ਭਰਾ ਭਰਾ, ਔਰ ਇਹ ਕਿ ਗੁਰੂ ਨੇ ਪਾਤਸ਼ਾਹਤ ਵੀ ਬਖਸ਼ੀ ਕਿ इन गरीब सिखन को देऊं पातशाही, ये याद रखें हमरी गुरियाई, जिनकी जात वर्ण कुल माहें, सरदारी ना भई कदाहें, तिन्ही को सरदार बनाऊं, तब गोबिंद सिंह नाम कहाऊं। मंदे भागां नूं ਇਹ ਕੋਡ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਾਰੀ ਰਿਹਾ ਔਰ ਪਿਛਲੇ 75 ਸਾਲਾਂ 'ਚ ਇਹ ਵਰਸਟ ਫਾਰਮ 'ਚ ਸਾਹਮਣੇ ਆਇਆ। ਔਰ ਉਹਦੇ 'ਚ, ਔਰ ਮੈਂ ਪਿਛਲੇ 75 ਸਾਲਾਂ 'ਚ ਇਸ ਲਈ ਕਹਿੰਦਾ ਕਿ ਤੁਸੀਂ ਅੱਜ ਵੀ ਬੈਲਜੀਅਮ, ਫਰਾਂਸ, UK, ਜਿੱਥੇ ਵੀ ਵਰਲਡ ਵਾਰ, ਪਹਿਲੀ ਵਰਲਡ ਵਾਰ, ਦੂਸਰੀ ਵਰਲਡ ਵਾਰ ਜਿਹੜੇ ਸ਼ਹੀਦ ਹੋਏ ਫੌਜੀਆਂ ਦੇ ਨਾਂ ਦੇਖੋਗੇ, ਸਿੰਘ ਤੋਂ ਬਾਅਦ ਤੁਹਾਨੂੰ ਕੋਈ ਹੋਰ ਲਫ਼ਜ਼ ਨਹੀਂ ਮਿਲਦਾ ਹੈ, ਉੱਥੇ ਇੱਕ ਜਿਹੜਾ ਉਹ ਮੁੱਕ ਜਾਂਦਾ। ਕਿਉਂਕਿ ਔਰ ਇਸੇ ਤਰ੍ਹਾਂ ਜੇ ਅਸੀਂ ਪੁਰਾਤਨ ਇਤਿਹਾਸ ਦੀ ਗੱਲ ਤਾਂ ਮੈਂ ਕਰਦਾ ਹੀ ਹਾਂ, ਈਵਨ ਮੈਂ 20ਵੀਂ ਸਦੀ 'ਚ ਵੀ ਕਹਿੰਦਾ ਵੀ ਇਹ ਜਿਹੜਾ ਲਾਸਟ ਨੇਮ ਦੇ ਥੱਲੇ ਜਿਹੜੀ ਇਹ ਰੁਝਾਨ ਹੁੰਦਾ ਹੈ, ਇਹ 47 ਤੋਂ ਬਾਅਦ ਕਿਵੇਂ ਆਉਂਦਾ ਹੈ, ਕਿਵੇਂ ਪ੍ਰਮੋਟ ਕੀਤਾ ਜਾਂਦਾ ਹੈ। ਪੰਜਾਬ ਦੇ ਪਿੰਡਾਂ ਦੇ ਵਿੱਚ ਅੱਡ ਸ਼ਮਸ਼ਾਨ ਘਾਟ, ਉਹ ਧਰਮਸ਼ਾਲਾਵਾਂ ਜਦੋਂ ਮੁਰੱਬਾਬੰਦੀ ਹੁੰਦੀ ਹੈ, ਡੈਲੀਬਰੇਟਲੀ ਅੱਡ ਕੀਤੇ ਗਏ, ਔਰ ਕਿਵੇਂ ਅੱਡ ਗੁਰਦੁਆਰਿਆਂ ਦਾ ਰੁਝਾਨ ਵੀ। ਔਰ ਇਹ ਲੇਕਿਨ ਸਭ ਤੋਂ ਵਰਸਟ, ਜਿਵੇਂ ਵੀਰ ਸਿਮਰਨਜੀਤ ਸਿੰਘ ਜਿਨ੍ਹਾਂ ਦੀ ਅਸੀਂ ਲਿਖਤ ਸਾਂਝੀ ਕਰ ਰਹੇ ਹਾਂ, ਉਹਨਾਂ ਨੇ ਜਿਹੜਾ ਸਾਡਾ ਖਾਸ ਤੌਰ 'ਤੇ ਜਦੋਂ ਵਿਆਹ ਸ਼ਾਦੀਆਂ ਜਾਂ ਰਿਸ਼ਤੇ ਨਾਤੇ ਦੀ ਗੱਲ ਹੁੰਦੀ ਹੈ ਉਦੋਂ ਹਰ ਇੱਕ ਦੇ ਵਿਚਲਾ ਬਾਹਮਣ ਜਾਗ ਪੈਂਦਾ। ਔਰ ਇਸ ਦਾ ਨਤੀਜਾ ਕੀ ਆ ਉਹਨਾਂ ਨੇ ਪੁਆਇੰਟ ਆਊਟ ਕੀਤਾ। ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਈਮੇਲ ਕੀਤੀ ਸੀ, I am sending you this email to send New Year wishes to you and the TV 84 team. May this year be very prosperous
with the blessings of the Guru. We have lots of challenges ahead of us as a nation. When I last emailed you, we had discussed the issue of caste that is plaguing our Panth. One thing I wanted to tell you is that endogamy is the hallmark of every caste. ਹੁਣ endogamy ਨੂੰ ਜੇ ਤੁਸੀਂ ਡਿਕਸ਼ਨਰੀ ਮੀਨਿੰਗ 'ਚ ਵੀ ਜਾਓਗੇ ਤੇ ਹੁੰਦਾ ਕਿ ਆਪਣੇ ਹੀ ਗੋਤਰ ਜਾਂ ਆਪਣੀ ਜ਼ਾਤ ਦੇ ਵਿੱਚ ਹੀ ਵਿਆਹ ਕਰਨਾ, ਇਸ ਨੂੰ ਐਂਡੋਗੈਮੀ ਕਿਹਾ ਜਾਂਦਾ ਹੈ। ਔਰ ਉਹਦੇ ਤੇ ਬੜਾ ਖੂਬਸੂਰਤ ਉਹਨਾਂ ਨੇ ਇਹ ਐਨਾਲਿਸਿਸ ਦਿੱਤਾ ਵੀ ਇਹਦੇ ਇਫੈਕਟ ਕੀ ਹੋ ਰਹੇ ਨੇ ਜਦੋਂ ਅਸੀਂ ਉਸ ਜ਼ਾਤ ਪਾਤੀ ਉਸ ਵਲਗਣ ਦੇ ਵਿੱਚ ਫਸੇ ਹੋਏ ਬਾਹਰ ਨਿਕਲ ਕੇ। ਹਾਲਾਂ ਗੁਰੂ ਦਾ ਤਾਂ ਇਹ ਆਦੇਸ਼ ਹੈ ਕਿ ਭਾਈ ਸਿੱਖ ਦੇ ਨਾਲ ਬਿਨਾਂ ਜ਼ਾਤ ਵਰਨ ਗੋਤ ਦੇ ਵਰਤਾਰਾ ਕਰੇ ਔਰ ਰੋਟੀ ਬੇਟੀ ਦੀ ਸਾਂਝ ਹੋਏ, ਗੁਰੂ ਦਾ ਹੁਕਮ ਇਹ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ, ਸਾਡੀਆਂ ਅਖਬਾਰਾਂ ਦੇ ਵਿਚਲੇ ਜਿਹੜੇ ਇਸ਼ਤਿਹਾਰ ਨੇ ਜਾਂ ਐਡਵਰਟੀਜ਼ਮੈਂਟਸ ਨੇ ਉਹਦੇ 'ਚ ਸਭ ਤੋਂ ਪਹਿਲਾਂ ਜ਼ਾਤ ਦੱਸੀ ਹੁੰਦੀ ਹੈ ਤੇ ਫਿਰ ਇਹ ਹੈ ਕਿ ਜੀ ਇਹ ਵਾਲੇ ਹੀ ਅਪਲਾਈ ਕਰਨ। ਉਹਦੇ 'ਚੋਂ ਇਹ ਗੱਲ ਮੁੱਕ ਜਾਂਦੀ ਹੈ ਕਿ ਭਾਈ ਗੁਰਸਿੱਖ ਜਿਹੜਾ ਹੈ ਉਹ ਗੁਰਸਿੱਖ ਦੇ ਨਾਲ ਰਿਸ਼ਤਾ ਨਾਤਾ ਕਰੇ। ਉਹਨਾਂ ਨੇ ਕਿਹਾ ਕਿ ਐਂਡੋਗੈਮੀ ਇਜ਼ ਦਾ ਹਾਲਮਾਰਕ ਆਫ ਐਵਰੀ ਕਾਸਟ ਸਿਸਟਮ and is carefully enforced among Sikhs. Endogamy enforces that people should only marry within their own caste. Dr. Sahab ji, one of the after effects of endogamy or the enduring legacies of that is that it curates what a Sikh population looks like, because it determines who can be with whom and who can ਪ੍ਰੀ-ਕ੍ਰੀਏਟ ਵਿਦ ਹੋਮ ਲੀਗਲੀ। ਇਹ ਉਹਨਾਂ ਦਾ ਡੂੰਘਾ ਨੁਕਤਾ ਹੈ ਕਿ ਭਾਈ ਇਸ ਦੇ ਸਾਡੇ ਕੀ ਇਫੈਕਟ ਨਜ਼ਰ ਆ ਰਹੇ ਨੇ। ਜਿਹੜਾ ਇਸ ਤੋਂ ਵੀ ਅੱਗੇ ਉਹਨਾਂ ਨੇ ਇਸ ਨੂੰ ਹੋਰ ਐਲੈਬੋਰੇਟ ਕੀਤਾ। ਫਰਦਰ ਮੋਰ what it does it that it limits the chance for empathy among and between Sikhs, because it states to an individual looking at someone else what is different from them means that this is someone that I do not have to think about। ਕਿ ਇੱਕ ਤੁਹਾਡੀ ਜਦੋਂ ਅਸੀਂ ਕੁਨਬੇ ਦੇ ਵਿੱਚ ਹੀ ਰਹਿੰਦੇ ਹਾਂ ਤੇ ਆਪਣੇ ਫਿਰ ਉਸ ਜਿਹੜਾ ਲਿਮਿਟਿਡ ਕੁਨਬਾ ਉਹਦੀ ਵੈਲਫੇਅਰ ਦੇ ਨਾਲ ਹੀ ਅਸੀਂ ਜੁੜ ਜਾਂਦੇ ਹਾਂ। ਦੂਸਰੇ ਦੀ ਪੀੜ, ਇੱਕ ਪਾਸੇ ਤਾਂ ਅਸੀਂ ਜਦੋਂ ਸਿੱਖ ਨੂੰ ਮਿਲੇ ਕਿਵੇਂ ਹੋਏ ਜੋ ਦਿਸਿਆ ਗੁਰਸਿੱਖੜਾ ਤੇ ਨਿਵ ਲਾਗਾਂ ਪਾਏ ਜੀਓ, ਔਰ ਕਿਸ ਕਦਰ ਜਿਹੜਾ ਔਰ ਜਦੋਂ ਤੁਸੀਂ ਇਹ ਸਾਰਾ ਪਾਰਟ ਦੇਖਦੇ ਹੋ ਕਿ ਭਾਈ ਜੇ ਕਿਸ ਹੱਦ ਤੱਕ ਸਿੱਖ ਤੋਂ ਜਾਨ ਵਾਰਨ ਤੱਕ ਜਾਂਦਾ ਸੀ। 18ਵੀਂ ਸਦੀ ਦੇ 'ਚ ਕਰੈਕਟਰਿਸਟਿਕ ਐਗਜ਼ਿਸਟ ਕਰਦਾ ਸੀ, ਪਰ ਹੁਣ ਕਿਵੇਂ ਅਸੀਂ ਲਿਮਿਟ ਹੋ ਗਏ। ਜ਼ਾਤ ਪਾਤ ਨੇ ਸਾਡੀ ਸੋਚ ਨੂੰ ਕਿਵੇਂ ਜਿਹੜਾ ਨੈਰੋ ਕਰ ਦਿੱਤਾ, ਤੰਗ ਕਰ ਦਿੱਤਾ, ਉਹਦੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ। ਉਹਨਾਂ ਨੇ ਕਿਹਾ ਜੀ ਫਿਰ ਫਰਦਰ ਇਟ ਮੇਕਸ ਅਸ ਸਿੱਖਸ ਥਿੰਕ that this is someone who has no family connection to me, that this is someone that I can dismiss from all thought, because this is not a person from my group. It prohibits our chance to have shared empathy, a sense of shared connection, a sense of shared destiny, and it gives Sikhs less of a stake in the well-being of their fellow Sikh citizens. Hence, this is one of the reasons why Sikhs see such a disconnect within the community। ਹੋਰ ਵੀ ਲਿਖਤ ਹੈ ਪਰ ਮੈਂ ਵਕਤ ਵੱਲ ਦੇਖਦੇ ਹਾਂ। ਉਹਨਾਂ ਨੇ ਪੁਆਇੰਟ ਆਊਟ ਕੀਤਾ ਹੈ ਕਿ ਭਾਈ ਇਹ ਇੱਕ ਵੱਡਾ ਕਾਰਨ ਹੈ ਕਿ ਅਸੀਂ ਜਦੋਂ ਸੋਚਦੇ ਹਾਂ ਆਪਣੇ ਕਬੀਲੇ ਕੁਨਬੇ ਜਾਂ ਜ਼ਾਤ ਦੇ ਦਾਇਰੇ 'ਚ ਹੀ ਰਹਿ ਕੇ ਭਲਾ ਬੁਰਾ ਜਾਂ ਦੂਜਾ ਅਸੀਂ ਕਨੈਕਟ ਨਹੀਂ ਕਰ ਪਾਉਂਦੇ, ਕਿਉਂਕਿ ਜੇ ਅਸੀਂ ਸਮੁੱਚੀ ਕੌਮ ਬਿਨਾਂ ਜ਼ਾਤ ਪਾਤ ਵਰਨ ਕਿਸੇ ਇਸ ਕਿਸਮ ਦੇ ਭਿੰਨ ਭੇਦ ਦੇ ਇੱਕ ਦੂਸਰੇ ਦੇ ਨਾਲ ਨਿਸ਼ੰਗ ਰੋਟੀ ਬੇਟੀ ਦੀ ਸਾਂਝ ਕਰੀਏ। ਰੋਟੀ ਬੇਟੀ ਦੀ ਸਾਂਝ ਰਿਸ਼ਤੇਦਾਰੀ ਹੁੰਦੀ ਹੈ, ਇਹ ਨਹੀਂ ਹੁੰਦਾ ਤੁਸੀਂ ਇਕੱਠੇ ਬਹਿ ਕੇ ਰੋਟੀ ਖਾ ਲਈ ਜਾਂ ਦੂਜਾ ਕਰ ਲਿਆ, ਰਿਸ਼ਤੇਦਾਰੀ। ਔਰ ਮੈਂ ਬਿਲਕੁਲ ਵੀਰ ਸਿਮਰਨਜੀਤ ਸਿੰਘ ਜੀ ਤੁਸੀਂ ਮੋਸਟ ਵੈਲਕਮ ਹੋ, ਮੈਂ ਇੰਤਜ਼ਾਰ ਕਰਦਾ ਤੁਸੀਂ ਕਦੋਂ ਆਓਗੇ। ਲੇਕਿਨ ਜੋ ਤੁਸੀਂ ਹਾਈਲਾਈਟ ਕੀਤਾ ਅਸੀਂ ਵੀ ਇਸ ਕੋਡ ਨੂੰ ਪੰਥ 'ਚ ਖਤਮ ਹੁੰਦਾ ਦੇਖਣਾ ਚਾਹੁੰਦੇ ਹਾਂ, ਔਰ ਇਸ ਵਿਸ਼ੇ ਦੇ ਉੱਤੇ ਅਸੀਂ ਆਪਣੇ ਹੋਰ ਵਿਊਅਰਸ ਲਈ ਵੀ ਇਹ ਪਲੇਟਫਾਰਮ ਖੁੱਲ੍ਹਾ ਛੱਡਦੇ ਹਾਂ। ਔਰ ਮੇਰਾ ਵੀ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਵੀ ਬਹੁਤ ਵਾਰ ਇਹ ਡਿਬੇਟ ਵੀ ਕੋਈ ਇੰਨੀ ਹੁਣ ਮਾਨੇ ਨਹੀਂ ਰੱਖਦੀ ਕਿ ਕਿਹਦੇ ਨਾਂ ਨਾਲ ਕੀ ਲਿਖਿਆ ਹੋਇਆ, ਅੱਗੇ ਕੀ ਹੈ ਪਿੱਛੇ। ਜਦੋਂ ਤੱਕ ਰੋਟੀ ਬੇਟੀ ਦੀ ਸਾਂਝ ਰਿਸ਼ਤੇਦਾਰੀ ਬਿਨਾਂ ਜ਼ਾਤ ਪਾਤ ਦੇ ਵਖਰੇਵੇਂ ਦੇ ਜਿਹੜੀ ਹੈ ਇਸ ਨੂੰ ਅਸੀਂ ਨਹੀਂ ਕਰਦੇ, ਇਹ ਜਿਹੜੀ ਕੋਹੀਜ਼ਨ ਹੈ। ਔਰ ਗੁਰੂ ਸਾਹਿਬ ਦੀ ਇੰਟੈਂਟ ਹੀ ਇਹ ਸੀ, ਇੱਕ ਪਾਸੇ ਤਾਂ ਅਸੀਂ
इथों तक देखते हैं कि अमृत को पानी कहे सिख की पुछे जात, दया सिंह मम सिख नहीं जन्म गवावे बाद। भाई दया सिंह ਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਈਵਨ ਜਿਹੜਾ ਸਿੱਖ ਦੀ ਜ਼ਾਤ ਪੁੱਛਦਾ ਕਿ ਤੂੰ ਕੌਣ ਹੈ, ਉਹਦਾ ਵੀ ਜਨਮ ਬਿਰਥਾ ਜਾਂਦਾ ਹੈ, ਕਿਉਂਕਿ ਇਹ ਜਿਹੜਾ ਇਹ ਅਲਾਉਡ ਹੀ ਨਹੀਂ ਹੈ ਇਸ ਲੈਵਲ ਦੇ ਉੱਤੇ। ਸੋ ਵੀਰ ਸਿਮਰਨਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਅੱਜ ਦਾ ਵਿਚਾਰ ਬੇਸ਼ੱਕ ਅਸੀਂ ਇੱਕ ਪਦਾ ਹੀ ਵਿਚਾਰਾਂਗੇ, ਵਕਤ ਦੀ ਸੀਮਾ ਨੂੰ ਦੇਖਦੇ ਹਾਂ। ਚੌਥੇ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ ਵਣਜਾਰਾ, ਕਿਉਂਕਿ ਅਸੀਂ ਸਾਰੇ ਵਣਜ ਦੇ ਲਈ ਆਏ ਹਾਂ ਔਰ ਗੁਰੂ ਨੇ ਇਹੀ ਕਿਹਾ ਕਿ ਭਾਈ ਅਸਲੀ ਵਣਜ ਕਰੋ, ਅਸਲੀ ਸੌਦਾ ਖਰਾ ਸੌਦਾ ਵਣਜ ਕੇ ਜਾਓ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ। ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ, ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ। ਜੋ ਸੋ ਹਰ ਸਦਾ ਧਿਆਈ ਹੈ ਤਿਸ ਬਿਨ ਅਵਰ ਨਾ ਕੋਏ, ਜੋ ਮੋਹੇ ਮਾਇਆ ਚਿਤ ਲਾਏਂਦੇ ਸੇ ਛੋੜ ਚਲੇ ਦੁਖ ਰੋਏ। ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ, ਮੈਂ ਹਰ ਬਿਨ ਅਵਰ ਨਾ ਕੋਏ। ਹਰ ਗੁਰ ਸਰਣਾਈ ਪਾਈ ਹੈ ਵਣਜਾਰਿਆ ਮਿੱਤਰਾ, ਵੱਡ ਭਾਗ ਪ੍ਰਾਪਤ ਹੋਏ ਰਹਾਓ। ਕਿਉਂਕਿ ਇਹ ਸ਼ਬਦ ਲੰਮਾ ਹੈ ਔਰ ਅਸੀਂ ਇੰਨੀ ਵਿਚਾਰ ਹੀ ਰਹਾਓ ਦੀ ਤੋਂ ਕੇਂਦਰੀ ਨੁਕਤਾ ਹੁੰਦਾ ਹੈ ਔਰ ਇਹ ਹੈ ਕਿ ਮੇਰੇ ਲਈ ਰੱਬ ਤੋਂ ਬਿਨਾਂ ਹੋਰ ਕੁਛ ਨਹੀਂ ਹੈ। ਮੈਂ ਹਰ ਬਿਨ ਅਵਰ ਨਾ ਕੋਏ ਔਰ ਉਸ ਵਾਹਿਗੁਰੂ ਨੂੰ ਗੁਰੂ ਦੀ ਸ਼ਰਨ ਚ ਪੈ ਕੇ ਹੀ ਪਾਇਆ ਜਾ ਸਕਦਾ ਹੈ। ਇਹ ਮੇਰੇ ਵਣਜਾਰਿਆ ਮਿੱਤਰਾ, ਇਹ ਆਪਣੀ ਰੂਹ ਨੂੰ ਐਡਰੈਸ ਕੀਤਾ ਹੋਇਆ ਕਿਉਂਕਿ ਅਲਟੀਮੇਟਲੀ ਇਹ ਟ੍ਰਾਂਜ਼ਿਟਰੀ ਵਰਲਡ ਹੈ, ਇੱਥੋਂ ਚਲੇ ਜਾਣਾ ਹੈ। ਔਰ ਹੇ ਮੇਰੇ ਵਣਜਾਰੇ ਮਿੱਤਰ, ਤੂੰ ਉਸ ਗੁਰੂ ਦੀ ਸ਼ਰਨ ਪੈ। ਬੇਸ਼ੱਕ ਇਹ ਵੱਡਿਆਂ ਭਾਗਾਂ ਦੇ ਨਾਲ ਇਹ ਹਾਸਲ ਹੁੰਦਾ ਹੈ ਕਿ ਅਸੀਂ ਗੁਰੂ ਦੀ ਚਰਨ ਸ਼ਰਨ ਲਈਏ, ਪਰ ਇੱਕ ਸਾਲ ਦਾ ਧਿਆਨ ਰਹੇ ਕਿ ਰੱਬ ਤੋਂ ਬਿਨਾਂ ਹੋਰ ਕੋਈ ਵੀ ਟਰੂਥ ਨਹੀਂ ਹੈ। ਬਾਕੀ ਕਿਸੇ ਨਾਲ ਵੀ ਪ੍ਰੀਤ ਪਾਣੀ ਇਵੇਂ ਹੀ ਹੈ ਜਿਵੇਂ ਕਸੁੰਭ ਦੇ ਫੁੱਲਾਂ ਦਾ ਜ਼ਿਕਰ ਹੁੰਦਾ ਹੈ ਕਿ ਉਹ ਦੇਖਣ ਨੂੰ ਬੜੇ ਸੁਰਖ ਹੁੰਦੇ ਨੇ, ਹੱਥ ਲਾਇਆ ਝੜ ਜਾਂਦੇ ਨੇ, ਤੇ ਰੱਬ ਦੀ ਯਾਦ ਦਾ ਰੰਗ ਹੀ ਜਿਹੜਾ ਹੈ ਉਹ ਮਜੀਠ ਰੰਗ ਹੈ। ਔਰ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ, ਕਿ ਵਾਹਿਗੁਰੂ ਦਾ ਨਾਂ ਹੀ ਸਭ ਤੋਂ ਉੱਤਮ ਹੈ, ਜਿਹੜਾ ਵਾਹਿਗੁਰੂ ਹਰ ਇੱਕ ਦੇ ਸਿਰ ਦੇ ਉੱਤੇ ਬੈਠਾ ਹੋਇਆ। ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ। ਠਾਡਾ ਹੁੰਦਾ ਖਤਮ ਖੜਾ ਹੋਣਾ, ਕਿ ਸਿਰ ਦੇ ਉੱਤੇ ਉਹ ਸਾਈਂ ਹੈ। ਔਰ ਹਰ ਜੀ ਸਭੇ ਪ੍ਰਤਪਾਲ ਦਾ ਘਟ ਘਟ ਰਮਈਆ ਸੋਏ, ਉਹ ਘਟ ਘਟ ਦੇ ਹਰ ਦਿਲ ਦੇ ਵਿੱਚ ਰਮਿਆ ਹੋਇਆ ਓਮਨੀ ਪ੍ਰੈਜ਼ੈਂਟ ਹੈ ਔਰ ਉਹ ਵਾਹਿਗੁਰੂ ਸਭ ਜੀਆਂ ਦੀ ਪ੍ਰਤਪਾਲਣਾ ਕਰਦਾ ਹੈ। ਸੋ ਹਰ ਸਦਾ ਧਿਆਈ ਹੈ ਤਿਸ ਬਿਨ ਅਵਰ ਨਾ ਕੋਈ। ਉਸ ਵਾਹਿਗੁਰੂ ਨੂੰ ਧਿਆਨ ਚ ਲਿਆਈਏ, ਉਸ ਬਿਨਾ ਹੋਰ ਕੋਈ ਨਹੀਂ ਹੈ। ਜੋ ਮੋਹ ਮਾਇਆ ਚ ਤਲਾਏਂਦੇ ਸੇ ਛੋੜ ਚਲੇ ਦੁੱਖ ਰੋਏ, ਕਿ ਜਿਹੜੇ ਮੋਹ ਮਾਇਆ ਚ ਫਸੇ ਹੋਏ ਨੇ ਅਲਟੀਮੇਟਲੀ ਜਿਸ ਫਸੇ ਨੇ ਉਹ ਸਭ ਕੁਝ ਇੱਥੇ ਰਹਿ ਜਾਣਾ ਤੇ ਰੋਣ ਧੋਣ ਤੋਂ ਬਿਨਾ ਫਿਰ ਕੁਛ ਨਹੀਂ ਹੋਣਾ। ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ। ਔਰ ਚੌਥੇ ਪਾਤਸ਼ਾਹ ਚੌਥੇ ਨਾਨਕ ਯਾਦ ਦਹਾਨੀ ਕਰਵਾਉਂਦੇ ਨੇ ਕਿ ਉਸ ਨਾਮ ਨੂੰ ਮੈਂ ਧਿਆਇਆ, ਉਹ ਨਾਮ ਜਿਹੜਾ ਅਖੀਰ ਵੇੜੇ ਸਖਾਈ ਜਿਹੜਾ ਉਹ ਸਖਾ ਮਿੱਤਰ ਦੋਸਤ ਜਿਹਨੇ ਅਲਟੀਮੇਟਲੀ ਜਿਹੜਾ ਉਹ ਸਹਾਈ ਹੋਣਾ ਸਾਥੀ ਬਣਨਾ, ਉਹੀ ਵਾਹਿਗੁਰੂ ਦਾ ਨਾਮ ਨਾਲ ਜਾਣਾ। ਬਾਕੀ ਜੋ ਹੈ ਸਭ ਮੋਹ ਮਾਇਆ ਇੱਥੇ ਹੀ ਰਹਿ ਜਾਣ ਵਾਲੀ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਨਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।